ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੇ ਪਰਿਵਾਰਕ ਇਕੱਠ ਦੇ ਵਿੱਚ, ਪਰਿਵਾਰਕ ਮੀਟਿੰਗ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ। ਰੋਜ਼ਾਨਾ ਦੀ ਤਰ੍ਹਾਂ ਬੇਨਤੀ, ਜੇ ਅਜੇ ਤੱਕ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਨਹੀਂ ਬਿਠਾਇਆ ਹੋਇਆ ਤੇ ਨਾਲ ਜ਼ਰੂਰ ਬਿਠਾਓ। ਆਪਣੇ ਕੰਮਾਂ ਕਾਰਾਂ ਨੂੰ ਇਸ ਵੇਲੇ ਸੰਕੋਚ ਲਓ, ਕਿਉਂਕਿ ਇਹ ਉਹ ਸਮਾਂ ਹੈ ਜਿਸ ਸਮੇਂ ਦਾ ਸਦਕਾ ਤੁਹਾਨੂੰ ਬਰਕਤਾਂ ਪੈਣੀਆਂ ਨੇ। ਗੁਰੂ ਜੀ ਨੇ ਮਿਹਰਮਤਾਂ ਦੇ ਖਾਤੇ ਖੋਲ੍ਹਣੇ ਨੇ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਇਹ ਬਖਸ਼ਿਸ਼ਾਂ ਲੈਣ ਦਾ ਸਮਾਂ ਹੈ। ਸਾਰੇ ਸਾਵਧਾਨਤਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬੈਠੋ। ਮੈਂ ਗੱਲ ਸ਼ੁਰੂ ਕਰਾਂ। ਪਰਮੇਸ਼ਰ ਸਾਈਂ ਈਸ਼ਵਰ ਜੀ ਕਹਿੰਦੇ, ਕਿਸੇ ਨੂੰ ਤਕਲੀਫ ਦੇ ਕੇ ਮੇਰੇ ਕੋਲੋਂ ਆਪਣੀ ਖੁਸ਼ੀ ਦੀ ਦੁਆ ਨਾ ਕਰੀ। ਕਿਸੇ ਨੂੰ ਤੂੰ ਤਕਲੀਫ ਦੇਣਾ ਹੈ ਤੇ ਆਪਣੀ ਖੁਸ਼ੀ ਮੇਰੇ ਕੋਲੋਂ ਮੰਗਦਾ ਹੈ। ਪਰਮੇਸ਼ਰ ਸਾਈਂ ਕਹਿੰਦੇ, ਕਿਸੇ ਨੂੰ ਤਕਲੀਫ ਦੇ ਕੇ ਮੇਰੇ ਕੋਲ ਆ ਕੇ ਆਪਣੀ ਖੁਸ਼ੀ ਦੇ ਲਈ ਦੁਆ ਨਾ ਕਰੀ, ਅਰਦਾਸ ਨਾ ਕਰੀ। ਪਰ ਹਾਂ, ਜੇ ਤੂੰ ਕਿਸੇ ਨੂੰ ਇੱਕ ਪਲ ਦੇ ਲਈ ਵੀ ਖੁਸ਼ੀ ਦੇ ਦਿੱਤੀ ਏ ਨਾ, ਤੇ ਉਸ ਵੇਲੇ ਇੱਕ ਗੱਲ ਦਾ ਚੇਤਾ ਆਪਣੇ ਮਾਈਂਡ ਦੇ ਵਿੱਚ ਰੱਖੀ। ਜੇ ਤੂੰ ਕਿਸੇ ਨੂੰ ਇੱਕ ਪਲ ਦੀ ਵੀ ਖੁਸ਼ੀ ਦਿੱਤੀ ਏ ਤੇ ਤੂੰ ਆਪਣੀ ਤਕਲੀਫ ਦੀ ਫਿਕਰ, ਆਪਣੀ ਤਕਲੀਫ ਦੀ ਪਰਵਾਹ ਨਾ ਕਰੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਿਸੇ ਨੂੰ ਤਕਲੀਫ ਦੇ ਕੇ ਪਰਮੇਸ਼ਰ ਕਹਿੰਦੇ ਮੇਰੇ ਕੋਲੋਂ ਖੁਸ਼ੀ ਦੀ ਦੁਆ ਨਾ ਕਰੀ। ਤੇ ਜੇ ਤੂੰ ਕਿਸੇ ਨੂੰ ਖੁਸ਼ ਕੀਤਾ ਹੈ ਨਾ, ਕਿਸੇ ਰੋਂਦੇ ਹੋਏ ਨੂੰ ਹਸਾਇਆ, ਕਿਸੇ ਲੋੜਵੰਦ ਦੀ ਹੈਲਪ ਕੀਤੀ ਹੈ, ਗਰੀਬ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਧਨ ਬਣ ਗਿਆ, ਲੋੜਵੰਦ ਮਰੀਜ਼ਾਂ ਦੀ ਦਵਾਈ ਦਾ ਤੂੰ ਸਾਧਨ ਬਣ ਗਿਆ, ਕਿਸੇ ਲੋੜਵੰਦ ਪਰਿਵਾਰ ਦੀ ਰੋਟੀ ਦਾ ਤੂੰ ਸਾਧਨ ਬਣ ਗਿਆ। ਜੇ ਤੂੰ ਕਿਸੇ ਨੂੰ ਇੱਕ ਪਲ ਦੇ ਲਈ ਵੀ ਖੁਸ਼ੀ ਦਿੱਤੀ ਹੈ ਨਾ, ਤੇ ਪਰਮੇਸ਼ਰ ਸਾਈਂ ਕਹਿੰਦੇ ਫਿਰ ਤੂੰ ਆਪਣੀ ਤਕਲੀਫ ਦੀ ਪਰਵਾਹ ਨਾ ਕਰੀ। ਤੈਨੂੰ ਮੈਂ ਕਦੀ ਤਕਲੀਫ ਦੇ ਵਿੱਚ ਨਹੀਂ ਆਉਣ ਦਿਆਂਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਰਮੇਸ਼ਰ ਤਕਲੀਫ ਵਿੱਚ ਨਹੀਂ ਆਉਣ ਦੇਣਗੇ ਦਾ ਇਹ ਮਤਲਬ ਨਹੀਂ ਕਿ ਜਿਹੜਾ ਦੂਜਿਆਂ ਨੂੰ ਖੁਸ਼ੀ ਦਿੰਦਾ ਹੈ ਜਾਂ ਨਿਤਨੇਮ ਨਾਲ ਜੁੜਦਾ ਹੈ, ਬਾਣੀ ਨਾਲ ਜੁੜਦਾ ਹੈ, ਬੰਦਗੀ ਨਾਲ ਜੁੜਦਾ ਹੈ, ਉਹਨੂੰ ਕਦੀ ਮੁਸ਼ਕਲਾਂ ਆਉਂਦੀਆਂ ਨੇ, ਪਰ ਪਰਮੇਸ਼ਰ ਬਾਂਹ ਨਹੀਂ ਫਿਰ ਛੱਡਦੇ, ਨਾਲ ਹੀ ਵਰਤਦੇ ਨੇ ਤੇ ਉਹ ਤਕਲੀਫਾਂ ਦੇ ਵਿੱਚੋਂ ਵੀ ਸੁਖੈਨ ਢੰਗ ਦੇ ਨਾਲ ਲੰਘਾ ਦਿੰਦੇ ਨੇ ਜੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਫਿਰ ਇਹੋ ਜੀ ਵਿਲ ਪਾਵਰ ਦੇ ਦਿੰਦੇ ਨੇ ਕਿ ਉਹ ਦੁੱਖ, ਉਹ ਤਕਲੀਫਾਂ ਵੀ ਬੰਦੇ ਨੂੰ ਡੁਲਾ ਨਹੀਂ ਸਕਦੀਆਂ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਦੁੱਖ ਹੈ ਪਰ ਨਾ ਜਾਣੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਜੀਵਨ ਦੇ ਵਿੱਚ ਬੜੀ ਕੰਮ ਆਏਗੀ, ਮੇਰੀ ਬੇਨਤੀ ਹੈ। ਕੱਪੜਿਆਂ ਦੀ ਮੈਚਿੰਗ ਹਮੇਸ਼ਾ ਸਰੀਰ ਨੂੰ ਸੁੰਦਰ ਵਿਖਾਏਗੀ। ਕਈ ਵਾਰੀ ਕਈ ਲੋਕ ਬੜੇ ਮੈਚਿੰਗ ਕਰ ਕਰਕੇ ਕੱਪੜੇ ਪਾਉਂਦੇ ਨੇ। ਕੱਪੜਿਆਂ ਦੀ ਮੈਚਿੰਗ ਬਿਠਾਉਣ ਨਾਲ ਸਿਰਫ ਸਰੀਰ ਸੁੰਦਰ ਵਿਖਦਾ ਹੈ, ਪਰ ਪਿਆਰਿਓ ਰਿਸ਼ਤਿਆਂ ਤੇ ਹਾਲਾਤਾਂ ਦੀ ਮੈਚਿੰਗ ਜੇ ਬਿਠਾ ਲਓਗੇ ਨਾ, ਆਪਣੇ ਜੀਵਨ ਦੇ ਵਿੱਚ ਜੇ ਨਿਤਨੇਮ ਨੂੰ ਸ਼ਾਮਲ ਕਰ ਲਓਗੇ, ਅੰਮ੍ਰਿਤ ਵੇਲੇ ਨੂੰ ਸ਼ਾਮਲ ਕਰ ਲਓਗੇ, ਤੇ ਪਿਆਰਿਓ ਇਹ ਮੈਚਿੰਗ ਬਿਠਾਉਣ ਦੇ ਨਾਲ ਪੂਰਾ ਜੀਵਨ ਹੀ ਸੁੰਦਰ ਹੋ ਜਾਏਗਾ। ਫਿਰ ਸੁਣ ਲਓ,
ਕੱਪੜਿਆਂ ਦੀ ਮੈਚਿੰਗ ਬਿਠਾਉਣ ਦੇ ਨਾਲ, ਕੱਪੜਿਆਂ ਦੀ ਮੈਚਿੰਗ ਕਰਨ ਦੇ ਨਾਲ ਕੇਵਲ ਸਰੀਰ ਸੁੰਦਰ ਨਜ਼ਰ ਆਉਂਦਾ ਹੈ, ਪਰ ਜਦੋਂ ਬੰਦਾ ਰਿਸ਼ਤਿਆਂ ਤੇ ਹਾਲਾਤਾਂ ਦੀ ਮੈਚਿੰਗ ਬਿਠਾ ਦਿੰਦਾ ਨਾ, ਕਈਆਂ ਨੂੰ ਰਿਸ਼ਤਿਆਂ ਤੇ ਹਾਲਾਤਾਂ ਦੀ ਮੈਚਿੰਗ ਬਿਠਾਉਣੀ ਨਹੀਂ ਆਉਂਦੀ, ਕਨਫਿਊਜ਼ ਹੋ ਜਾਂਦੇ ਨੇ, ਇਸ ਵੇਲੇ ਮੈਂ ਕੀ ਕਰਾਂ। ਪਰ ਜਿਨ੍ਹਾਂ ਨੂੰ ਰਿਸ਼ਤਿਆਂ ਤੇ ਹਾਲਾਤਾਂ ਦੀ ਮੈਚਿੰਗ ਬਿਠਾਉਣੀ ਆ ਗਈ ਨਾ, ਮਾਂ-ਬਾਪ ਦਾ ਸਤਿਕਾਰ ਆਪਣੀ ਜਗ੍ਹਾ, ਪਤਨੀ ਨਾਲ ਪਿਆਰ ਆਪਣੀ ਜਗ੍ਹਾ, ਬੱਚਿਆਂ ਨਾਲ ਪਿਆਰ ਆਪਣੀ ਜਗ੍ਹਾ, ਭਰਾਵਾਂ ਨਾਲ ਪਿਆਰ ਆਪਣੀ ਜਗ੍ਹਾ, ਇਦਾਂ ਰਿਸ਼ਤਿਆਂ ਦੀ ਤੇ ਹਾਲਾਤਾਂ ਦੀ ਮੈਚਿੰਗ ਜਿਹਨੂੰ ਬਿਠਾਉਣੀ ਆ ਗਈ, ਤੇ ਇਹਦੇ ਨਾਲ ਨਾਲ ਜੇ ਜੀਵਨ ਦੇ ਵਿੱਚ ਨਿਤਨੇਮ ਦੀ ਮੈਚਿੰਗ ਆ ਗਈ, ਬੰਦਗੀ ਆ ਗਈ, ਅੰਮ੍ਰਿਤ ਵੇਲਾ ਆ ਗਿਆ, ਜਦੋਂ ਪਿਆਰਿਓ ਰਿਸ਼ਤਿਆਂ ਤੇ ਹਾਲਾਤਾਂ ਦੇ ਨਾਲ ਬੰਦਾ ਮੈਚਿੰਗ ਬਿਠਾ ਲੈਂਦਾ ਹੈ ਨਾ, ਕੱਪੜਿਆਂ ਦੀ ਮੈਚਿੰਗ ਦੇ ਨਾਲ ਸਰੀਰ ਸੁੰਦਰ ਬਣਦਾ ਹੈ, ਪਰ ਰਿਸ਼ਤਿਆਂ ਤੇ ਹਾਲਾਤਾਂ ਦੀ ਮੈਚਿੰਗ ਦੇ ਨਾਲ, ਨਿਤਨੇਮ ਦੀ ਮੈਚਿੰਗ ਦੇ ਨਾਲ ਪੂਰਾ ਜੀਵਨ ਹੀ ਸੁੰਦਰ ਬਣ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਜੀਵਨ ਦੇ ਵਿੱਚ ਬੜੀ ਕੰਮ ਆਏਗੀ। ਮੇਰੀ ਬੇਨਤੀ ਹੈ, ਜਦੋਂ ਇਹ ਗੱਲਾਂ ਸੁਣਦੇ ਹੋ ਨਾ, ਆਪਣੇ ਜੀਵਨ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਇਹ ਗੱਲਾਂ ਨੂੰ ਢਾਲਣ ਦਾ, ਇਹ ਗੱਲਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਯਤਨ ਕਰਿਆ ਕਰੋ। ਵੇਖਿਓ ਫਿਰ ਕਿਵੇਂ ਸੁਧਾਰ ਨਹੀਂ ਆਏਗਾ ਜੀਵਨ ਦੇ ਵਿੱਚ। ਜਿਵੇਂ ਮੈਲੇ ਪਾਣੀ ਦੇ ਵਿੱਚ ਸਾਫ਼ ਪਾਣੀ ਬੰਦਾ ਪਾਉਂਦਾ ਜਾਵੇ ਨਾ, ਸਾਫ਼ ਪਾਣੀ ਪਾਉਂਦਾ ਜਾਵੇ, ਤੇ ਹੁੰਦਾ ਕੀ ਇਹ ਪਾਣੀ ਦਾ ਮੈਲਾਪਨ ਖਤਮ ਹੋ ਜਾਂਦਾ ਹੈ। ਗੰਦਾ ਪਾਣੀ ਹੈ ਨਾ, ਗੰਦੇ ਪਾਣੀ ਦੀ ਬਾਲਟੀ ਮੰਨ ਲਓ ਭਰੀ ਪਈ ਹੈ, ਹੁਣ ਉਸ ਬਾਲਟੀ ਨੂੰ ਤੁਸੀਂ ਰੱਖਿਆ ਟੂਟੀ ਦੇ ਥੱਲੇ, ਟੂਟੀ ਨੂੰ ਛੱਡ ਦਿੱਤਾ, ਉਹਦੇ ਵਿੱਚੋਂ ਆ ਰਿਹਾ ਸਾਫ਼ ਪਾਣੀ। ਜਦੋਂ ਸਾਫ਼ ਪਾਣੀ ਲਗਾਤਾਰ ਉਸ ਗੰਦੇ ਪਾਣੀ ਦੇ ਵਿੱਚ ਪੈਂਦਾ ਜਾਏਗਾ ਨਾ, ਤੇ ਹੋਏਗਾ ਕਿ ਜਿਉਂ-ਜਿਉਂ ਸਾਫ਼ ਪਾਣੀ ਗੰਦੇ ਪਾਣੀ ਦੇ ਵਿੱਚ ਪਏਗਾ ਪਿਆਰਿਓ, ਪਾਣੀ ਦਾ ਮੈਲਾਪਨ ਖਤਮ ਹੁੰਦਾ ਜਾਏਗਾ। ਉਹ ਜਿਹੜਾ ਮੈਲਾ ਪਾਣੀ ਹੈ ਨਾ, ਆਟੋਮੈਟਿਕ ਬਾਲਟੀ ਦੇ ਵਿੱਚੋਂ ਨਿਕਲ ਜਾਏਗਾ ਤੇ ਸਾਫ਼ ਪਾਣੀ ਉਸ ਬਾਲਟੀ ਦੇ ਵਿੱਚ ਭਰ ਜਾਏਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਸੁਣ ਲਓ, ਮੈਲੇ ਪਾਣੀ ਦੇ ਵਿੱਚ ਸਾਫ਼ ਪਾਣੀ ਪਾਉਣ ਦੇ ਨਾਲ ਪਾਣੀ ਦਾ ਮੈਲਾਪਨ ਖਤਮ ਹੋ ਜਾਂਦਾ ਹੈ। ਗਲਤ ਵਿਚਾਰਾਂ ਦੇ ਨਾਲ ਜਿਹੜਾ ਮਨ ਭਰਿਆ ਪਿਆ, ਜਦੋਂ ਉਹਦੇ ਵਿੱਚ ਚੰਗੇ ਵਿਚਾਰ ਤੂੰ ਪਾਉਣੇ ਸ਼ੁਰੂ ਕਰੇਗਾ, ਤੇ ਹੋਏਗਾ ਕਿ ਗਲਤ ਵਿਚਾਰ ਇੱਕ ਦਿਨ ਨਿਕਲਦੇ ਜਾਣਗੇ ਤੇ ਚੰਗੇ ਵਿਚਾਰਾਂ ਦੇ ਨਾਲ ਤੇਰਾ ਮਨ ਭਰ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਜੀਵਨ ਦੇ ਵਿੱਚ ਬੜੀ ਕੰਮ ਆਏਗੀ। ਮੇਰੀ ਬੇਨਤੀ ਹੈ, ਧਿਆਨ ਨਾਲ ਸੁਣਿਓ। ਜੇ ਲਾਈਫ ਦੇ ਵਿੱਚ ਇਕੱਲਾਪਣ ਹੈ ਨਾ, ਇਕੱਲਾਪਨ, ਤੇ ਇਸ ਇਕੱਲੇਪਨ ਨੂੰ ਵੀ ਪਰਮੇਸ਼ਰ ਦਾ ਵਰਦਾਨ ਸਮਝੋ। ਵਰਦਾਨ ਤੁਸੀਂ ਕਹੋਗੇ ਉਹ ਕਿਵੇਂ? ਲਾਈਫ ਦੇ ਵਿੱਚ ਇਕੱਲਾਪਨ ਆਇਆ, ਉਸ ਇਕੱਲੇਪਨ ਨੂੰ ਵੀ ਪਰਮੇਸ਼ਰ ਸਾਈਂ ਦਾ ਵਰਦਾਨ ਸਮਝੋ, ਕਿਉਂਕਿ ਪਰਮੇਸ਼ਰ ਨੇ ਤੈਨੂੰ ਆਪਣੇ ਆਪ ਨੂੰ ਸੁਧਾਰਨ ਦੇ ਲਈ ਇਹ ਖਾਲੀ ਟਾਈਮ ਦੇ ਦਿੱਤਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਫਿਰ ਧਿਆਨ ਨਾਲ ਸੁਣਿਓ, ਜੇ ਜੀਵਨ ਦੇ ਵਿੱਚ ਇਕੱਲਾਪਣ ਆ ਗਿਆ ਨਾ ਕਿਤੇ, ਚਲੋ ਸਾਰੇ ਜੀਵਨ 'ਚ ਨਹੀਂ ਆਇਆ, 2 ਘੰਟੇ ਤੈਨੂੰ ਇਕੱਲਿਆਂ ਬਹਿਣਾ ਪੈ ਗਿਆ, ਇਕੱਲਾਪਣ ਨੇ, ਤੇ ਉਹ 2 ਘੰਟੇ ਸਮਝ ਕਿ ਇਹ ਪਰਮੇਸ਼ਰ ਨੇ ਮੈਨੂੰ ਆਪਣੇ ਆਪ ਦੀਆਂ ਗਲਤੀਆਂ ਨੂੰ ਸੁਧਾਰਨ ਵਾਸਤੇ ਦਿੱਤੇ ਨੇ। ਹੁਣ ਇਹ ਨਹੀਂ 2-3 ਘੰਟੇ ਦਾ ਇਕੱਲਾਪਨ ਤੈਨੂੰ ਮਿਲਿਆ ਤੇ ਬਸ ਉਹ 2-3 ਘੰਟੇ ਇਕੱਲੇਪਨ ਦੇ ਵਿੱਚ ਬਸ ਮੋਬਾਈਲਾਂ ਦੇ ਵਿੱਚ ਤੂੰ ਗਲਤ ਚੀਜ਼ਾਂ ਵੇਖਣੀਆਂ ਸ਼ੁਰੂ ਕਰਤੀਆਂ। ਮੈਨੂੰ ਕਿਹੜਾ ਕੋਈ ਵੇਖ ਰਿਹਾ? ਉਸ ਇਕੱਲੇਪਨ ਦੇ ਵਿੱਚ ਤੂੰ ਇੱਕ ਦੂਜੇ ਦੀ ਨਿੰਦਿਆ ਕਰਨੀ ਫੋਨ ਦੇ ਉੱਤੇ ਸ਼ੁਰੂ ਕਰ ਦਿੱਤੀ, ਸੁਣਨੀ ਸ਼ੁਰੂ ਕਰ ਦਿੱਤੀ। ਪਿਆਰਿਓ ਇਦਾਂ ਨਹੀਂ, ਜੇ ਇਕੱਲਾਪਨ ਹੈ ਤੇ ਉਹਨੂੰ ਪਰਮੇਸ਼ਰ ਦਾ ਵਰਦਾਨ ਸਮਝੋ, ਤੇ ਇਹ ਗੱਲ ਆਪਣੇ ਅੰਦਰ ਪੱਕੀ ਤੈਅ ਕਰ ਲਓ ਕਿ ਪਰਮੇਸ਼ਰ ਸਾਈਂ ਨੇ ਤੈਨੂੰ ਖੁਦ ਦੇ ਵਿੱਚ ਸੁਧਾਰ ਕਰਨ ਦੇ ਲਈ ਇਹ ਅਦਿਕ ਸਮਾਂ ਦੇ ਦਿੱਤਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਤੇ ਗੱਜ ਕੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਈਸ਼ਵਰ ਸਿਰਫ ਦਿਸ਼ਾ ਦਿਖਾ ਸਕਦਾ ਹੈ, ਪਰ ਉਸ ਦਿਸ਼ਾ ਦੇ ਉੱਪਰ, ਉਸ
ਰਸਤੇ ਦੇ ਉੱਤੇ ਚੱਲਣਾ ਤੈਨੂੰ ਪੈਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਗੁਰੂ ਜੀ ਦੀ ਬਾਣੀ ਅਸੀਂ ਪੜ੍ਹਦੇ ਆਂ ਪਿਆਰਿਓ। ਬਾਣੀ ਨੇ ਤੇ ਸਾਨੂੰ ਸਹੀ ਦਿਸ਼ਾ ਵਿਖਾਉਣੀ ਹੈ ਨਾ, ਸਹੀ ਰਸਤਾ ਵਿਖਾਉਣਾ ਹੈ, ਪਰ ਬਾਣੀ ਦੇ ਉੱਪਰ ਅਮਲ ਤੇ ਅਸੀਂ ਕਰਨਾ ਹੈ ਨਾ, ਉਹਦੇ ਉੱਤੇ ਚੱਲਣਾ ਸਾਡਾ ਕੰਮ ਹੈ। ਈਸ਼ਵਰ ਸਿਰਫ ਦਿਸ਼ਾ ਵਿਖਾ ਸਕਦਾ ਹੈ, ਪਰ ਉਹਦੇ ਉੱਤੇ ਚੱਲਣਾ ਕੰਮ ਸਾਡਾ ਹੈ। ਤੇ ਵਾਸਤਵਿਕਤਾ ਦੇ ਵਿੱਚ ਜੇ ਤੁਸੀਂ ਚੱਲਣਾ ਹੀ ਨਹੀਂ ਚਾਹੁੰਦੇ, ਫਿਰ ਹਰ ਗੱਲ ਦੇ ਉੱਤੇ ਈਸ਼ਵਰ ਨੂੰ ਦੋਸ਼ ਦੇਣਾ ਵਿਅਰਥ ਹੈ। ਹੁਣ ਗੁਰੂ ਜੀ ਦੀ ਬਾਣੀ ਨੇ ਸਾਨੂੰ ਰਸਤਾ ਵਿਖਾਇਆ ਕਿ ਪਰਾਇਆ ਧਨ, ਪਰਾਇਆ ਤਨ, ਪਰਾਈ ਨਿੰਦਿਆ ਤੋਂ ਬਚ ਕੇ ਰਹਿ। ਰਸਤਾ ਵਿਖਾ ਦਿੱਤਾ। ਰਸਤੇ ਦੇ ਉੱਤੇ ਚੱਲਣਾ ਤੇ ਤੂੰ ਹੈ ਨਾ, ਪਰ ਤੂੰ ਇਸ ਰਸਤੇ ਦੇ ਉੱਤੇ ਚੱਲਿਆ ਨਾ, ਪਰਾਏ ਤਨ ਵੱਲ ਵੀ ਮਾੜੀ ਨਿਗਾਹ ਰੱਖਦਾ, ਪਰਾਏ ਧਨ ਵੱਲ ਵੀ ਮਾੜੀ ਨਿਗਾਹ ਰੱਖਦਾ, ਪਰਾਈ ਨਿੰਦਿਆ ਵੀ ਹਰ ਵੇਲੇ ਕਰਦਾ, ਫਿਰ ਤੇ ਲਾਈਫ ਵਿੱਚ ਤਕਲੀਫਾਂ ਆਉਣਗੀਆਂ। ਫਿਰ ਪਰਮੇਸ਼ਰ ਨੂੰ ਦੋਸ਼ ਨਾ ਦੇਵੀਂ, ਕਿਉਂਕਿ ਦੱਦਾ ਹੈ ਦੋਸ਼ ਨਾ ਦੇਹੂੰ ਕਿਸੈ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਵਰਜਨਾ। ਜੋ ਪਰਮੇਸ਼ਰ ਨੇ ਤੈਨੂੰ ਰਸਤਾ ਵਿਖਾਇਆ ਹੈ ਨਾ, ਉਸ ਰਸਤੇ ਦੇ ਉੱਤੇ ਚੱਲਣ ਦਾ ਯਤਨ ਕਰ। ਉਹ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਯਤਨ ਕਰ, ਕਿਉਂਕਿ ਈਸ਼ਵਰ ਨੇ ਸਿਰਫ ਦਿਸ਼ਾ ਵਿਖਾਉਣੀ ਹੈ, ਰਸਤਾ ਵਿਖਾਉਣਾ ਹੈ। ਉਸ ਰਸਤੇ ਦੇ ਉੱਤੇ ਚੱਲਣਾ ਤੇਰਾ ਕੰਮ ਹੈ। ਤੇ ਜੇ ਤੂੰ ਉਸ ਰਸਤੇ ਤੇ ਚੱਲਣਾ ਹੀ ਨਹੀਂ ਚਾਹੁੰਦਾ, ਤੇ ਫਿਰ ਪਿਆਰਿਆ ਈਸ਼ਵਰ ਨੂੰ ਦੋਸ਼ ਦੇਣਾ ਉਹ ਗਲਤ ਹੈ। ਈਸ਼ਵਰ ਨੂੰ ਦੋਸ਼ ਦੇਣਾ ਵਿਅਰਥ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ 1117 ਅੰਗ ਦੇ ਉੱਤੇ ਇਹ ਸ਼ਬਦ ਦਰਜ। ਗੁਰੂ ਗ੍ਰੰਥ ਸਾਹਿਬ ਜੀ ਦੇ 1117 ਨੰਬਰ ਅੰਗ ਦੇ ਉੱਤੇ ਇਹ ਦਰਜ ਸ਼ਬਦ ਨਿਰਗੁਣ ਰਾਖ ਲਿਆ। ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ, ਮੋਹੇ ਪਾਪੀ ਪੜਦਾ। ਆਓ ਇਹ ਸ਼ਬਦ ਦਾ ਗਾਇਨ ਆਪਾਂ ਰਲ ਮਿਲ ਕੇ ਜਿੱਥੇ ਕਰਨਾ ਉੱਥੇ ਮੇਰੀ ਸਿਨੇਮਰ ਬੇਨਤੀ, ਜੋ ਇਹ ਪ੍ਰੋਗਰਾਮ ਤੁਸੀਂ ਸਾਡੇ YouTube ਚੈਨਲ ਤੇ ਵੀ ਤੱਕ ਰਹੇ ਹੋ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਤੇ ਵੀ, ਟਰਸਟ ਦਾ ਜਿਹੜਾ ਚੈਨਲ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਇਹ ਦੋਵੇਂ ਚੈਨਲ ਸਬਸਕ੍ਰਾਈਬ ਕਰ ਲਓ। ਫੇਸਬੁੱਕ ਪੇਜ ਹੈ, ਉਹਨੂੰ ਵੀ ਆਓ ਜੀ ਫੋਲੋ ਕਰੋ, ਲਾਈਕ ਕਰੋ, ਔਰ ਇਹ ਪ੍ਰੋਗਰਾਮ ਦਾ ਲਿੰਕ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਸ਼ੇਅਰ ਕਰੋ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਦੇ ਨਾਲ ਜੁੜ ਸਕਣ। ਆਓ ਬੜੇ ਪਿਆਰ 'ਚ ਇਹ ਸ਼ਬਦ ਦਾ ਗਾਇਨ ਸਾਰੇ ਰਲ ਕੇ ਕਰੀਏ ਜੀ। ਨਿਰਗੁਣ ਰੱਖ ਲਿਆ संतन का सदका, निर्गुण राख लिया संतन का सदका। बोलो निर्गुण राख लिया संतन का सदका। सतगुर टाक लिया, ओ सतगुर टाक लिया, मोहे पापी पड़दा। ओ निर्गुण राख लिया संतन का सदका। अनखंड मणिया निर्गुण राख लिया संतन का
सदका निर्गुण राख लिया संतन का सदका। बाबा दीप सिंह जी सारे आपको धन बाबा दीप सिंह जी। ताकन हारे प्रभु हमारे जी प्राण सुख दाते। ताकन हारे प्रभु हमारे जी प्राण सुख दाते। अपनासी अपगत स्वामी पूरन पुरख बिठाते। सतगुर ताक लिया सतगुर ताक लिया जी सतगुर ताक लिया सतगुर ठाक लिया मोहे पपी पड़दा निर्गुण राख लिया संतन का सदका। करो शुक्राना निर्गुण राख लिया संतन का सदका। गुरु रामदास सारे धन गुरु रामदास जी धन गुरु रामदास जी। धन बाबा दीप सिंह जी। उस्तत कहन ना जाए तुम्हारी कौन कहे तू कद का। उस्तत कहन ना जाए तुम्हारी कौन कहे तू कद का। नानक दास ता के बलिहारी मिले नाम हर निम का। नानक दास ता के बलिहारी मिले नाम हर निम का। पढ़ो सतगुर ताक लिया सतगुर ताक लिया सतगुर ताक लिया सतगुर ठाक लिया मोहे पपी पड़दा मेरे गुण राख लिया संतन का
कहन न जाए तुम्हारी, कौन कहे तू कद का। उस्तत कहन न जाए तुम्हारी, कौन कहे तू कद का। Bada ni da bada ni sa ni da da ni da ni da ni da ni da pada ma pa ga ma ni da pada ma ga ma re ni sa re ga re sa। उस्तत कहन न जाए तुम्हारी, कौन कहे तू कद का। नानक दास ताके बलिहारी, मिले नाम हर निम का। सतगुर ताक लिया, सतगुर ढाक लिया, सतगुर ताक लिया। सतगुर ढाक लिया। मोहे पापी पड़दा, निर्गुण राख लिया। संतन का सदका, निर्गुण राख लिया। संतन का सदका, हम संतन की रेन प्यारे, हम संतन की शरणा। हम संतन की रेन प्यारे, हम संतन की शरणा। संत हमारी ओट सताणी, संत हमारा कहना। संत हमारी ओट सताणी, संत हमारा कहना। हम संतन स्यों बन आई, पूरब लिखिया पाई। एहो मन तेरा पाई, संतन स्यों मेरी मेवा देवी। संतन स्यों व्यवहारा, संतन स्यों हमला खटिया। हर भगत परे भंडारा, संतन मोको पूंजी सौंपी। संतन मोको पूंजी सौंपी। संतन मोको, संतन मोको, संतन मोको पूंजी सौंपी। संतन मोको पूंजी सौंपी, पूंजी सौंपी, पूंजी सौंपी। बोलो जी पूंजी सौंपी। संतन मोको पूंजी सौंपी, ताऊ तेरे मन का धोखा। कर्म राय अब कहाँ करेगो,
सगलो लेखा निर्गुण राख लिया। संतन का सदका सतगुर टाक लिया। मोहे पापी पड़दा सतगुर टाक लिया। मोहे पापी पड़दा निर्गुण राख लिया। महा आनंद पाए सुख पाया संतन कै परसादे। कौ नानक हर स्यो मन मनिया रंग रते बिस्माते। संतन मोको पूंजी सौंपी पूंजी सौंपी पूंजी सौंपी तो उतने मन का धोखा जी धर्म राय है। अब कहाँ करेगा जो फाटे सगलो लेखा लेखा लेखा। जो फाटे सगलो लेखा निर्गुण राख लिया। संतन का सदका सतगुर टाक लिया। मोखे पापी पड़दा मोहे निर्गुण कोई ना रखे। मोहे निर्गुण को कोई ना रखे। संता संग समावना कहो नानक गुर चलत दिखाया। कहो नानक गुर चलत दिखाया। मन मधे हर हर रावण मोह निर्गुण को कोई न रखे। संता संग समावना गन का पापण होए के पापा दा गल खार परोता। महापुरख आचान चक कणका वाले आए खलोता। गुरमत देख दयाल होए। आज महापुरख आज असली साधु। आम ਬੰਦਾ ਰੀਝਦਾ ਕਿਸੇ ਦੀ ਮਾਇਆ ਦੇ ਉੱਤੇ, ਕੋਈ ਹੋਰ ਰੀਝੇਗਾ ਕਿਸੇ ਦੇ ਗੁਣ ਵੱਲ ਵੇਖ ਕੇ। ਪਰ ਜਦੋਂ ਕੋਈ ਬੰਦਗੀ ਵਾਲਾ ਰੀਝੇਗਾ ਨਾ ਪਿਆਰਿਓ, ਗੁਣਾਂ ਤੇ ਰੀਝਦਾ ਹੀ ਏ, ਬੰਦਗੀ ਦੇ ਉੱਤੇ ਤੇ ਰੀਝਦਾ ਹੀ ਏ। ਪਰ ਇਹ ਕਮਾਈ ਵਾਲਿਆਂ ਦੀ ਮੌਜ, ਇਹ ਕਮਾਈ ਵਾਲੇ ਕਈ ਵਾਰੀ ਔਗਣਾ ਨੂੰ ਦੇਖ ਕੇ ਵੀ ਰੀਝ ਜਾਂਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਦੁਰਮਤ ਵੱਲ ਵੇਖ ਕੇ ਵੀ ਦਇਆਲ ਹੋ ਜਾਂਦੇ ਨੇ। ਦੁਰਮਤ ਦੇਖ ਦਇਆਲ ਹੋਏ। ਮਾੜੀ ਮੱਤ ਤੇ ਵੀ ਆਪਣੀ ਦਿਆਲਤਾ ਦੀ ਨਿਗਾਹ ਪਾ ਦਿੰਦੇ ਨੇ ਤੇ ਆਪਣੇ ਮਨ ਵਿੱਚ ਬਸ ਆਹੀ ਚੀਜ਼ ਰੱਖਦੇ ਨੇ। ਆ ਜਿਹੜਾ ਪਾਪਾਂ ਕਰਨ ਵਾਲਾ ਮੇਰੇ ਕੋਲ ਆ ਗਿਆ ਨਾ, ਪਾਪੀ ਕੋਲ ਆ ਗਿਆ ਮੇਰੇ, ਮੈਂ ਹੁਣ ਕਿਹੜਾ ਢੰਗ ਅਪਣਾਵਾਂ ਇਹ ਪਾਪੀ ਦੇ ਵੀ ਪਾਪ ਬਖਸ਼ੇ ਜਾਣ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਆਮ ਬੰਦਾ ਰੀਝੇਗਾ ਕਿਸੇ ਦੀ ਮਾਇਆ ਦੇ ਉੱਤੇ, ਕਿਸੇ ਦੇ ਗੁਣਾਂ ਦੇ ਉੱਤੇ, ਕਿਸੇ ਦੇ ਰੂਪ ਦੇ ਉੱਤੇ, ਕਿਸੇ ਦੀ ਜਾਇਦਾਦ ਦੇ ਉੱਤੇ, ਜ਼ਮੀਨਾਂ ਦੇ ਉੱਤੇ। ਪਰ ਜਿਹੜੇ ਮਹਾਂਪੁਰਖ ਨੇ ਨਾ, ਔਗਣਾ ਤੇ ਵੀ ਰੀਝ ਜਾਂਦੇ ਨੇ, ਔਗਣਾ ਤੇ ਵੀ।
ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਮਿਸਾਲ ਦਿੱਤੀ, ਕਹਿੰਦੇ ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ। ਏਡੀ ਵੱਡੀ ਪਾਪਨ ਕਿ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਬਸ ਪਾਪ ਹੀ ਪਾਪ ਨੇ, ਪਾਪ ਹੀ ਪਾਪ, ਰੋਮ ਰੋਮ ਪਾਪਾਂ ਦੇ ਨਾਲ ਭਰਿਆ ਪਿਆ। ਪਰ ਇੱਕ ਦਿਨ ਹੋਇਆ ਕਿ ਇੱਕ ਕਮਾਈ ਵਾਲਾ ਮਹਾਂਪੁਰਖ ਗਣਕਾ ਦੇ ਵਿਹੜੇ ਵਿੱਚ ਆ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੇਵ ਸਿੰਘ ਜੀ। ਤੇ ਜਦੋਂ ਉਹ ਕਮਾਈ ਵਾਲੇ ਆਏ ਨਾ, ਕਣਕਾਂ ਨੇ ਜਦੋਂ ਖੋਲਿਆ ਬੂਆ ਤੇ ਮੁਖੋਂ ਇੰਨੀ ਗੱਲ ਨਿਕਲੀ ਕਮਾਈ ਵਾਲਿਆਂ ਦੀ, ਰਸਨਾ ਤੋਂ ਕੀ ਨਿਕਲਿਆ, ਕਹਿੰਦੇ ਬੱਚੀਏ ਇੱਕ ਰਾਤ ਰੁਕਣ ਨੂੰ ਜਗ੍ਹਾ ਚਾਹੀਦੀ ਹੈ। ਹੁਣ ਜਦੋਂ ਕਮਾਈ ਵਾਲਿਆਂ ਦੇ ਦਰਸ਼ਨ ਕੀਤੇ, ਨਾਲ ਇੰਨਾ ਬਚਨ ਸੁਣਿਆ ਕਿ ਬੱਚੀਏ ਉਹ ਧੀਏ ਇੱਕ ਰਾਤ ਰੁਕਣ ਲਈ ਜਗ੍ਹਾ ਚਾਹੀਦੀ ਹੈ, ਮੁਸਾਫਰ। ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ, ਕਮਾਈ ਵਾਲਿਆਂ ਦੇ ਬਚਨ ਸੁਣ ਕੇ, ਜਿਹੜੇ ਅੰਦਰ ਪਾਪ ਸੀ ਨਾ, ਉਹ ਪਾਪਾਂ ਦੀ ਮੈਲ ਲੱਥਣੀ ਸ਼ੁਰੂ ਹੋ ਗਈ। ਕਹਿੰਦੀ ਇਹ ਕੌਣ ਆ ਗਏ ਮੇਰੇ ਬੂਹੇ ਤੇ? ਮੈਨੂੰ ਵੱਖਰੇ ਵੱਖਰੇ ਨਾਵਾਂ ਨਾਲ ਬੁਲਾਉਣ ਵਾਲੇ ਤੇ ਬੜੇ ਆਏ, ਪਰ ਇਹ ਧੀਏ ਕਹਿਣ ਵਾਲਾ ਕੌਣ ਆ ਗਿਆ? ਜਦੋਂ ਮਹਾਂਪੁਰਖਾਂ ਨੂੰ ਅੰਦਰ ਲੈ ਕੇ ਗਈ, ਆਪਣੀ ਸਾਰੀ ਗੱਲ ਦੱਸੀ ਕਿ ਮੈਂ ਏਦਾਂ ਵੇਸਵਾ ਵਾਂ, ਸਾਰਾ ਜੀਵਨ ਮੇਰਾ ਪਾਪ ਕਰਮ ਕਰਦਿਆਂ ਲੰਘਿਆ ਤੇ ਲੰਘ ਰਿਹਾ, ਪਰ ਨਾਮ ਜਪਣ ਵਾਲਿਓ ਜੇ ਤੁਸੀਂ ਮੇਰੇ ਬੂਹੇ ਆ ਹੀ ਗਏ ਹੋ ਨਾ, ਤੇ ਕਿਰਪਾ ਕਰ ਦਿਓ ਮੈਨੂੰ ਵੀ ਇਸ ਪਾਪ ਕਰਮ ਤੋਂ ਆਪ ਹੀ ਬਚਾ ਲਓ। ਤੇ ਫਿਰ ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤਨ ਤੋਤਾ। ਇੱਕ ਤੋਤਾ ਦੇਤਾ ਤੇ ਕਹਿੰਦੇ ਆ ਲੈ ਗਣਕਾ ਇਹ ਤੋਤਾ, ਇਸ ਤੋਤੇ ਨੂੰ ਰਾਮ ਨਾਮ ਜਪਾਇਆ ਕਰ। ਹੁਣ ਤੁਸੀਂ ਸਿਆਣੇ ਹੋ, ਅਸੀਂ ਵੀ ਬਾਜ਼ਾਰੋਂ ਕੋਈ ਤੋਤਾ ਲੈ ਆਈਏ, ਕਿਸੇ ਨੂੰ ਦਈਏ, ਇਹਨਾਂ ਕਹੀਏ ਬਈ ਵਾਹਿਗੁਰੂ ਵਾਹਿਗੁਰੂ ਜਪਾਇਆ ਕਰ, ਥੋੜਾ ਸਮਾਂ ਤੇ ਤੋਤਾ ਤੁਹਾਡੇ ਮਗਰ ਮਗਰ ਵਾਹਿਗੁਰੂ ਵਾਹਿਗੁਰੂ ਜਪ ਲੇਗਾ, ਪਰ ਹਰ ਵੇਲੇ ਨਹੀਂ। ਪਰ ਇਹ ਮਹਾਂਪੁਰਖਾਂ ਨੇ ਕੱਲਾ ਤੋਤਾ ਨਹੀਂ ਦਿੱਤਾ, ਆਪਣੀ ਕਮਾਈ ਵਿੱਚੋਂ ਕਮਾਈ ਦਾ ਕਿਣਕਾ ਵੀ ਦੇ ਦਿੱਤਾ। ਕਿਉਂਕਿ ਕਮਾਈ ਵਾਲਾ ਸਾਧੂ ਜਦੋਂ ਕਿਸੇ ਨੂੰ ਕੋਈ ਬਚਨ ਕਰਦਾ ਜਾਂ ਕੋਈ ਵੀ ਚੋਜ ਕਰਦਾ ਹੈ ਨਾ, ਉਦਾਂ ਨਹੀਂ ਕਰਦਾ, ਆਪਣਾ ਕਮਾਈ ਦਾ ਕਿਣਕਾ ਨਾਲ ਹੀ ਸੁੱਟ ਦਿੰਦਾ ਹੈ। ਤੇ ਸਦਕੇ ਕਮਾਈ ਦੇ ਫਿਰ ਪਰਮੇਸ਼ਰ ਨੂੰ ਲਾਜ ਰੱਖਣੀ ਪੈਂਦੀ ਹੈ। ਹੁਣ ਮਹਾਂਪੁਰਖਾਂ ਨੇ ਕੱਲਾ ਤੋਤਾ ਨਹੀਂ ਦਿੱਤਾ, ਆਪਣੀ ਕਮਾਈ ਦਾ ਕਿਣਕਾ ਵੀ ਦਿੱਤਾ, ਤੇ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਪਰਮੇਸ਼ਰ ਸਾਈਂ ਇਹ ਤੋਤਾ ਤੇ ਇੱਕ ਬਹਾਨਾ ਕਿਰਪਾ ਤੂੰ ਕਰਨੀ ਹੈ, ਇਹ ਗਣਕਾ ਦੇ ਸਾਰੇ ਗੁਨਾਹ ਬਖਸ਼ ਦੇ। ਇਹਨੇ ਇੱਕ ਰਾਤ ਸ਼ਰਧਾ ਤੇ ਭਾਵਨਾ ਨਾਲ ਸਾਡੀ ਸੇਵਾ ਕੀਤੀ, ਇਹਦੇ ਗੁਨਾਹ ਬਖਸ਼ ਦੇ। ਤੇ ਪਿਆਰਿਓ ਤੁਹਾਨੂੰ ਪਤਾ ਹੈ ਇਹ ਰਾਮ ਨਾਮ ਜਪਾਉਣ ਦਾ ਸਦਕਾ, ਤੋਤੇ ਨੂੰ ਰਾਮ ਨਾਮ ਜਪਾਉਣ ਦਾ ਸਦਕਾ, ਆਪ ਰਾਮ ਨਾਮ ਜਪਣ ਦਾ ਸਦਕਾ, ਇਹ ਗਣਕਾ ਪਾਪਣ ਜਿਹਦਾ ਕੋਈ ਵੀ ਹਮਦਰਦੀ ਨਹੀਂ ਬਣਿਆ, ਜਿਹਦਾ ਕੋਈ ਵੀ ਸਹਾਰਾ ਨਹੀਂ ਸੀ, ਰਾਮ ਨਾਮ ਇਹੋ ਜਿਹਾ ਇਹਦਾ ਸਹਾਰਾ ਬਣ ਗਿਆ ਕਿ ਜਿੱਥੇ ਬਾਕੀ ਦਾ ਜੀਵਨ ਵੀ ਇਹਨੇ ਨਾਮ ਜਪਦਿਆਂ ਜਪਦਿਆਂ ਬਤੀਤ ਕੀਤਾ, ਉੱਥੇ ਹੋਇਆ ਕਿ ਅੰਤ ਕਾਲ ਜਮ ਜਾਲ ਤੋੜ, ਨਰਕੇ ਵਿੱਚ ਨਾ ਖਾਧੁਸ ਗੋਤਾ। ਭਾਈ ਗੁਰਦਾਸ ਜੀ ਲਿਖਦੇ ਅਖੀਰਲੇ ਸਮੇਂ ਵੀ ਇਹ ਗਈ ਬੈਕੁੰਠ ਬਿਬਾਨ ਚੜ, ਨਾਉ ਨਾਰਾਇਣ ਛੋਤ ਅਛੋਤਾ। ਇਹ ਅਖੀਰਲੇ ਸਮੇਂ ਵੀ ਜਿਹਨੂੰ ਜਮਾਂ ਨੇ ਆਉਣਾ ਸੀ ਲੈਣ ਵਾਸਤੇ, ਅਖੀਰਲੇ ਸਮੇਂ ਜੰਮ ਲੈਣ ਨਹੀਂ ਆਏ, ਇਹ ਬੈਕੁੰਠ ਦੇ ਵਿੱਚ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ। ਹੁਣ ਤੁਸੀਂ ਸਿਆਣੇ ਹੋ, ਗਣਕਾ ਪਾਪਣ ਜੀਵਨ ਸਾਰਾ ਪਾਪਾਂ ਦੇ ਨਾਲ ਭਰਿਆ ਪਿਆ। ਜਦੋਂ ਮਹਾਂਪੁਰਖਾਂ ਦਾ ਬਚਨ ਕਮਾਇਆ, ਉਸ ਬਚਨ ਦਾ ਸਦਕਾ ਲੋਕ ਸੁਖੀ ਪਰਲੋਕ ਸੁਹੇਲੇ ਹੋਏ। ਤੇ ਉਹ ਇਹ ਨਹੀਂ ਕਹਿੰਦੀ ਹੋਏਗੀ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਢਾਕ ਲਿਆ ਮੋਏ ਪਾਪੀ ਪੜਦਾ, ਕਿ ਮਹਾਂਪੁਰਖਾਂ ਦਾ ਸਦਕਾ ਪਰਮੇਸ਼ਰ ਸਾਈਂ ਤੂੰ ਮੈਨੂੰ ਰੱਖ ਲਿਆ। ਕਿਵੇਂ ਕਹਿ ਰਹੇ ਭਾਈ ਗੁਰਦਾਸ ਜੀ, ਪੜਿਓ। ਗਣਕਾ ਪਾਪਨ ਹੋਏ ਕੇ
ਪਾਪਾ ਦਾ ਗਲਹਾਰ ਪਰੋਤਾ ਮਹਾਪੁਰਖ ਆਚਾਣ ਚੱਕ ਕਣਕਾਂ ਵਾਲੇ ਆਏ ਖਲੋਤਾ ਦੁਰਮਤ ਦੇਖ ਦਇਆਲ ਹੋਏ ਹੱਥੋਂ ਸੁਨੋ ਦਿੱਤਨ ਤੋਤਾ ਰਾਮ ਨਾਮ ਉਪਦੇਸਿਆ ਰਾਮ ਨਾਮ ਉਪਦੇਸ ਕਰ ਖੇਲ ਗਿਆ ਤੇ ਵਣਜ ਸੋਤਾ ਲਿਵ ਲਾਗੀ ਤਿਸ ਤੋਤਿਓ ਨਿਤ ਪੜਾਏ ਕਰੇ ਅਸੋਤਾ ਪਤ ਤੇ ਉਧਾਰਣ ਰਾਮ ਨਾਮ ਦੁਰਮਤ ਪਾਪ ਕਲੇ ਮਰ ਤੋਤਾ ਅੰਤ ਕਾਲ ਜਮ ਜਾਲ ਤੋੜ ਨਰਕੇ ਵਿੱਚ ਨਾ ਖਾਦੁਸ ਤੋਤਾ ਗਈ ਬੈਕੁੰਠ निर्गुण राख लिया संतन का सदका सतगुर टाक लिया मोह पापी पड़ता गई बैकुंठ पे बाण चढ़ गई बैकुंठ पे बाण चढ़ नौ नारायण शोत यशोता गई बैकुंठ पे बाण चढ़ नौ नारायण शोत यशोता थाव ने थावे मान मनोता निर्गुण राख लिया संतन का सदका जी सतगुर ढाक लिया सतगुर ढाक लिया सतगुर ढाक लिया सतगुर ढाक लिया जी सतगुर ढाक लिया हो सतगुर ढाक लिया सतगुर ढाक लिया सतगुर ढाक लिया पापी पड़ता मोह पापी पड़ता सतगुर ढाक लिया जी सतगुर ढाक लिया सतगुर ढाक लिया सतगुर ढाक लिया पत अजामल पाप कर जाए कलामत नी दे रया गुर ते बेमुख होए के पाप कमावे दुर्मत दघिया बिरथा जन्म गवायन पव जल अंदर फिरदा वहिया छे पुत जाए वेसुआ पापां दे फल इच्छे लगिया पुत उपन्ना सतवा ना तरड़ नो चित उमगिया गुरु द्वारे जाए के गुरमुख नाओ नारायण कहिया। भाई सब कह रहे भाई गुरदास जी किड्डी प्यारी मिसाल कहंदे अजामल पापी गुरु साहब ने भी आख्या ना गुरु तेग बहादुर साहब कहंदे अजामल पापी जग जाने निमख माहे निस्तारा। ਇਹ ਅਜਾਮਲ ਪਾਪੀ ਹੰਕਾਰ ਦੇ ਵਿੱਚ ਮਾਇਆ ਦੇ ਅਹੰਕਾਰ ਦੇ ਵਿੱਚ ਇਹਨੇ ਪਾਪ ਕਰਮ ਕਰਨ ਲੱਗ ਪਿਆ ਆਪਣਾ ਘਰ-ਬਾਰ ਛੱਡ ਕੇ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਮਹਾਂਪੁਰਖਾਂ ਤੋਂ ਬੇਮੁਖ ਹੋ ਕੇ ਇੱਕ ਵੇਸਵਾ ਦੇ ਕੋਠੇ ਤੇ ਇਹਨੇ ਰਹਿਣਾ ਸ਼ੁਰੂ ਕਰ ਦਿੱਤਾ। 6 ਪੁੱਤਾਂ ਨੇ ਵੇਸਵਾ ਦੇ ਕੁੱਖ ਤੋਂ ਜਨਮ ਲਿਆ। ਇਹਨੇ ਕਰਮ ਮਾੜੇ ਕੀਤੇ ਨੇ ਸੁਣੇ ਤੇ ਹੁਣ ਜਦੋਂ 7ਵਾਂ ਪੁੱਤਰ ਜਨਮ ਲੈਣ ਵਾਲਾ ਹੈ ਨਾ ਅਜਾਮਲ ਨੂੰ ਆਈ ਹੋਸ਼ ਉਹ ਮਣਾ ਤੂੰ ਸਾਰਾ ਜੀਵਨ ਮਾੜੇ ਕਰਮ ਕਰਦਿਆਂ ਬਤੀਤ ਕਰ ਦਿੱਤਾ ਹੀ ਹੁਣ ਤੇ ਥੋੜਾ ਜਿਹਾ ਜੀਵਨ ਬਾਕੀ ਰਹਿ ਗਿਆ ਆਪਣੇ ਗੁਨਾਹ ਬਖਸ਼ਾ ਲੈ। ਆਇਆ ਮਹਾਂਪੁਰਖਾਂ ਦੇ ਕੋਲ ਜਿਨ੍ਹਾਂ ਨੂੰ ਮੰਨਦਾ ਸੀ ਜਿਨ੍ਹਾਂ ਦਾ ਸਤਿਕਾਰ ਕਰਦਾ ਸੀ ਜਿਨ੍ਹਾਂ ਤੋਂ ਬੇਮੁਖ ਹੋਇਆ ਸੀ ਜਦੋਂ ਉਹਨਾਂ ਕੋਲ ਆਇਆ ਉਹ ਕਹਿੰਦੇ ਕੌਣ ਜੀ ਮੈਂ ਤੁਹਾਡਾ ਸੇਵਾਦਾਰ ਅਜਾਮਲ। ਉਹ ਅਜਾਮਲ ਤੂੰ
ਤੇ ਸਾਨੂੰ ਛੱਡ ਕੇ ਚਲਾ ਗਿਆ। ਬੇਮੁਖ ਹੋ ਗਿਆ ਸੀ, ਬੇਸਵਾ ਦੇ ਕੋਠੇ ਤੇ ਖਰ ਵੇਲੇ ਰੀਨਾ ਅੱਜ ਕਿੱਥੋਂ ਆਇਆ? ਕਹਿੰਦਾ ਹੁਣ ਮੈਨੂੰ ਮੇਰੇ ਪਾਪਾਂ ਤੋਂ ਡਰ ਬੜਾ ਲੱਗਦਾ ਹੈ। ਮੇਰੇ ਪਾਪਾਂ ਦੇ ਦਰਖਤ ਨੂੰ 6 ਫਲ ਲੱਗ ਗਏ ਨੇ ਤੇ 7ਵਾਂ ਲੱਗਣ ਵਾਲਾ ਹੈ। ਮਹਾਂਪੁਰਖੋ ਬੜਾ ਹੀ ਡਰ ਲੱਗਦਾ ਹੈ ਪਾਪਾਂ ਤੋਂ, ਕਿਰਪਾ ਕਰੋ ਮੇਰੀ ਹੁਣ ਇਹ ਪਾਪਾਂ ਤੋਂ ਮੁਕਤੀ ਕਰਾਓ। ਤੇ ਉਸ ਵੇਲੇ ਕਮਾਈ ਵਾਲੇ ਇਹਦੀ ਮਾੜੀ ਮੱਤ ਵੇਖ ਕੇ ਦਿਆਲਤਾ ਦੇ ਘਰ 'ਚ ਆ ਗਏ। ਕਹਿੰਦੇ ਘਬਰਾ ਨਾ, 7ਵਾਂ ਪੁੱਤ ਜਨਮ ਲੈਣ ਵਾਲਾ ਹੈ ਨਾ ਤੇ ਉਹਦਾ ਨਾਮ ਨਰਾਇਣ ਰੱਖੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉਹਦਾ ਨਾਮ ਨਰਾਇਣ ਰੱਖੀ, ਬਸ ਉਹਦੇ ਨਾਮ ਦਾ ਸਦਕਾ ਹੀ ਤੇਰਾ ਉਧਾਰ ਹੋਏਗਾ। 7ਵੇਂ ਪੁੱਤ ਨੇ ਲਿਆ ਜਦੋਂ ਜਨਮ, ਨਰਾਇਣ ਰੱਖਿਆ ਨਾਮ, ਤੇ ਹੁਣ ਹਰ ਵੇਲੇ ਇਹੋ ਹੀ ਆਵਾਜ਼ਾਂ ਮਾਰਦਾ, ਨਰਾਇਣ ਉਰੇ ਆ, ਨਰਾਇਣ ਮੇਰੇ ਕੋਲ ਬਹਿ। ਜਿਉਂ-ਜਿਉਂ ਵੱਡਾ ਹੁੰਦਾ ਇਹਦਾ ਮੋਹ ਨਰਾਇਣ ਦੇ ਨਾਲ ਹੋਰ ਪਈ ਜਾਂਦਾ ਹੈ। ਨਰਾਇਣ ਮੇਰੇ ਕੋਲ ਬਹਿ, ਨਰਾਇਣ ਮੇਰੀ ਗੱਲ ਸੁਣ। ਹਰ ਵੇਲੇ ਉਹਨੂੰ ਆਵਾਜ਼ਾਂ ਮਾਰਦਾ, ਆਵਾਜ਼ਾਂ ਤੇ ਆਪਣੇ ਪੁੱਤਰ ਨੂੰ ਮਾਰਦਾ, ਪਰ ਨਾਮ ਤੇ ਨਰਾਇਣ ਲੈਂਦਾ ਨਾ। ਆਖੋ ਵਾਹਿਗੁਰੂ ਜੀ। ਤੇ ਹੋਇਆ ਕੀ? ਅੰਤ ਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੇ ਸ਼ਇਆ। ਮੰਜੇ ਤੇ ਪਿਆ, ਜਦੋਂ ਜਮਦੂਤ ਲੈਣ ਵਾਸਤੇ ਆਏ ਨਾ ਤੇ ਆਵਾਜ਼ ਆਪਣੇ ਪੁੱਤ ਨੂੰ ਮਾਰਦਾ, ਨਰਾਇਣ ਮੇਰੇ ਕੋਲ ਆ, ਨਰਾਇਣ ਮੇਰੇ ਕੋਲ ਆ। ਤੇ ਇੰਨੀ ਗੱਲ ਸੁਣ ਕੇ ਜਿਹੜੇ ਜਮਦੂਤ ਨੇ ਨਾ ਉਹ ਨੱਸ ਗਏ। ਆਖੋ ਵਾਹਿਗੁਰੂ ਜੀ। ਜਮ ਗਣ ਮਾਰੇ ਹਰ ਜਣਾ, ਗਿਆ ਸੁਰਗ ਜਮ ਡੰਡ ਨਾ ਸਇਆ। ਕਹਿੰਦੇ ਇਹ ਨਰਾਇਣ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ, ਪਰ ਜਿਉਂ-ਜਿਉਂ ਨਰਾਇਣ ਆਵਾਜ਼ ਮਾਰਦਾ ਹੈ ਨਾ, ਜਿਹੜੇ ਜਮ ਗਣ ਨੇ ਨਾ ਉਹ ਆਏ ਨੇ ਲੈਣ ਵਾਸਤੇ, ਪਰ ਨਰਾਇਣ ਦਾ ਨਾਮ ਸੁਣ ਕੇ ਜਮ ਗਣ ਤੇ ਚਲੇ ਗਏ ਤੇ ਉਹਦੇ ਹਰੀ ਦੇ ਜਨ ਉਹ ਇਹਨੂੰ ਬੈਕੁੰਠ ਦੇ ਵਿੱਚ ਲੈ ਕੇ ਗਏ। ਤੇ ਹੋਇਆ ਕਿਹਦਾ ਸਦਕਾ? ਇੱਕ ਮਹਾਂਪੁਰਖਾਂ ਨੇ ਇਹ ਕਿਰਪਾ ਕਰ ਦਿੱਤੀ ਕਿ ਆਪਣੇ 7ਵੇਂ ਪੁੱਤਰ ਦਾ ਨਾਮ ਨਰਾਇਣ ਰੱਖੀ। ਮਹਾਂਪੁਰਖਾਂ ਦੀ ਦਿਆਲਤਾ ਦਾ ਸਦਕਾ ਜਮਗਣ ਮਾਰੇ ਹਰ ਜਣਾ, ਗਿਆ ਸੁਰਗ ਜਮ ਡੰਡ ਨਾ ਸਇਆ। ਨਾਏ ਲਏ ਦੁੱਖ ਡੇਰਾ ਢਇਆ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਤੁਸੀਂ ਦੱਸੋ, ਉਹ ਅਜਾਮਲ ਪਾਪੀ ਜਿਹਦਾ ਜਗਤ ਵਿੱਚ ਕੋਈ ਸਤਿਕਾਰ ਨਹੀਂ, ਕੋਈ ਪੁੱਛਦਾ ਨਹੀਂ, ਜਦੋਂ ਉਹ ਹੀ ਅਜਾਮਲ ਪਾਪੀ ਦਾ ਉਧਾਰ ਹੋਇਆ, ਉਹ ਕਹਿੰਦਾ ਨਹੀਂ ਹੋਏਗਾ, ਮੇਰੇ ਕੋਲ ਰੱਖ ਲਿਆ ਸੰਤਨ ਕਾ ਸਦਕਾ। ਬੋਲੋ ਮੇਰੇ ਗੁਣ ਰੱਖ ਲਿਆ ਸੰਤਨ ਸਤਿਗੁਰ ਟਾਕ ਲਿਆ। ਸਤਿਗੁਰ ਟਾਕ ਲਿਆ ਸਤਿਗੁਰ ਟਾਕ ਲਿਆ ਸਤਿਗੁਰ ਟਾਕ ਲਿਆ ਮੋਹੇ ਪਾਪੀ ਪੜੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। 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 ਵਾਹਿਗੁਰੂ 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 ਵਾਹਿਗੁਰੂ
ਸਾਰੇ ਵਾਹਿਗੁਰੂ 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 ਖੰਡੇ ਵਾਲਿਆ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਬੋਲੋ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਵੇਖੋ ਜਗਤ ਦੇ ਵਿੱਚ ਜਿਹਦਾ ਵੀ ਸਤਿਕਾਰ ਹੈ, ਜਿਹਦਾ ਵੀ ਸਨਮਾਨ ਹੈ, ਸਦਕੇ ਮਹਾਂਪੁਰਖਾਂ ਦੇ ਕਦੀ ਵੀ ਵੇਖ ਲੈਣਾ। ਅੱਜ ਜਿਹਦਾ ਵੀ ਸਤਿਕਾਰ ਹੋ ਰਿਹਾ ਪਿੱਛੇ ਕਿਸੇ ਨਾ ਕਿਸੇ ਕਮਾਈ ਵਾਲੇ ਦਾ ਹੱਥ ਜ਼ਰੂਰ ਹੁੰਦਾ ਹੈ। ਉਸ ਚੀਜ਼ ਨੂੰ ਪਛਾਣੀ ਹੈ, ਭਾਵੇਂ ਉਹਦੀ ਮਾਂ ਹੀ ਕਿਉਂ ਨਾ ਕਮਾਈ ਵਾਲੀ ਹੋਵੇ, ਘਰ 'ਚ ਕਿਉਂ ਬਾਪ ਹੀ ਕਿਉਂ ਨਾ ਜੋੜਨ ਵਾਲਾ ਹੋਵੇ, ਪਰ ਸਦਕੇ ਕਮਾਈ ਵਾਲਿਆਂ ਦੇ ਹੀ ਜੱਗ ਦੇ ਵਿੱਚ ਜੈ ਜੈਕਾਰ ਹੁੰਦੀ ਹੈ। ਇਸ ਕਰਕੇ ਕਮਾਈ ਵਾਲਿਆਂ ਦਾ ਆਦਰ ਕਰੋ, ਸਤਿਕਾਰ ਕਰੋ, ਵੱਧ ਤੋਂ ਵੱਧ ਉਹਨਾਂ ਦੇ ਬਚਨ ਕਮਾਉਣ ਦਾ ਯਤਨ ਕਰੋ। ਅੱਜ ਜੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਕਿੰਨਾ ਜਗਤ ਦੇ ਵਿੱਚ ਮਾਣ, ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਹਿਤਾ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਇੰਨੇ ਵਰ ਦੇ ਦਿੱਤੇ। ਭਾਈ ਬਿਧੀ ਚੰਦ ਜੀ ਉਹਨਾਂ ਨੂੰ ਜੋੜਨ ਵਾਲੇ ਕੌਣ ਨੇ? ਇੱਕ ਕਮਾਈ ਵਾਲੇ ਭਾਈ ਅਦਲੀ ਜੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇੰਨਾ ਮਾਣ ਦਿੱਤਾ, ਇੰਨਾ ਸਤਿਕਾਰ ਦਿੱਤਾ ਭਾਈ ਬਿਧੀ ਚੰਦ ਜੀ ਨੂੰ, ਤੁਸੀਂ ਦੱਸੋ ਭਾਈ ਬਿਧੀ ਚੰਦ ਜੀ ਪਿਆਰ 'ਚ ਪੜਦੇ ਨਹੀਂ ਹੋਣਗੇ? ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲੀਆ ਮੋਹੇ ਪਾਪੀ। ਪੜਦਾ ਕਮਾਈ ਵਾਲਿਆਂ ਦਾ ਵੱਧ ਤੋਂ ਵੱਧ ਸਨਮਾਨ ਕਰੀਏ। ਕੀਰਤਨ ਦੀ ਸਮਾਪਤੀ। ਟੀਵੀ ਚੈਨਲ ਬੰਦ ਨਾ ਕਰਿਓ, ਬੜੀਆਂ ਜ਼ਰੂਰੀ ਮੈਂ ਬੇਨਤੀਆਂ ਜੇ ਕਰਨੀਆਂ ਨੇ। ਤੇ ਕੱਲ ਬੰਬੇ ਆ ਰਹੇ ਆਪਾਂ, ਮੁੰਬਈ ਗੁਰਦੁਆਰਾ ਧੰਨ ਪੋਠੋਹਾਰ ਸੰਤਾ ਕਰੂਜ਼ ਰਾਤ ਦਾ ਦੀਵਾਨ ਨੇ, ਪਰਸੋਂ ਦੁਪਹਿਰੇ 2 ਸਮਾਗਮ ਨੇ। ਤੇ ਸਭ ਨੂੰ ਮੈਂ ਬੇਨਤੀ ਕਰਦਾ, ਬੰਬਈ ਦੀਆਂ ਸੰਗਤਾਂ, ਉਲਾਸ ਨਗਰ, ਹੋਰ ਨੇੜੇ ਤੇੜੇ ਜਿਹੜੇ ਵੀ ਤੁਸੀਂ ਰਹਿੰਦੇ ਹੋ, ਪ੍ਰੇਮ ਹੋਵੇ ਤੇ ਫਿਰ ਕਿਲੋਮੀਟਰ ਨਹੀਂ ਵੇਖੇ ਜਾਂਦੇ ਜੀ। ਸਾਰਿਆਂ ਨੇ ਜ਼ਰੂਰ ਦਰਸ਼ਨ ਦੇਣੇ, ਸਾਰੇ ਰੁਝੇਵਿਆਂ ਨੂੰ ਛੱਡ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ। ਤੇ ਵੀਰਵਾਰ ਰਾਤ, ਪਰਸੋਂ ਰਾਤ ਨੂੰ ਵਾਪਸ ਆ ਕੇ ਆਪਾਂ ਰੈਣ ਸਬਾਈ ਸਮਾਗਮ ਕਰਨਾ ਹੈ ਅੰਮ੍ਰਿਤਸਰ ਸਾਹਿਬ। ਕੇਸਰੀ ਦਸਤਾਰਾਂ ਵੀਰਾਂ ਨੇ, ਕੇਸਰੀ ਚੁੰਨੀਆਂ ਭੈਣਾਂ ਨੇ ਲੈ ਕੇ ਆਉਣੀਆਂ। ਸਾਰੀ ਰਾਤ ਗੁਰੂ ਦੇ ਗੁਣ ਗਾਉਣੇ ਨੇ ਆਪਾਂ। ਬਾਕੀ ਦੀਆਂ ਬੇਨਤੀਆਂ ਮੈਂ ਕੀਤੀਆਂ ਨੇ, ਬਾਅਦ ਵਿੱਚ ਧਿਆਨ ਨਾਲ ਸੁਣਿਓ ਤੇ ਆਪਣੇ ਬੱਚਿਆਂ ਨੂੰ ਵੀ ਉਹ ਬੇਨਤੀਆਂ ਜ਼ਰੂਰ ਸੁਣਾਇਓ। ਪਰਿਵਾਰਾਂ ਸਮੇਤ ਬੈਠੇ ਹੋ, ਅਜੇ ਟੀਵੀ ਬੰਦ ਨਾ ਕਰਿਓ। ਮੇਰੀ ਬੇਨਤੀ, ਚੈਨਲ ਚੇਂਜ ਨਹੀਂ ਕਰਨਾ, ਪਿਆਰ ਨਾਲ ਮੇਰੀਆਂ ਬੇਨਤੀਆਂ ਸਰਵਣ ਕਰੋ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ ਹੈ, ਖਾਲਸੇ ਦਾ ਜੋ ਜਨਮ ਦਿਹਾੜਾ ਆ ਰਿਹਾ ਹੈ 14 ਤਰੀਕ ਨੂੰ, ਇਸੇ ਸਬੰਧ ਦੇ ਵਿੱਚ 14 ਤਰੀਕ ਰਾਤ 10 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਜੋ ਰੈਣ ਸਬਾਈ ਸਮਾਗਮ ਰੱਖੇ ਗਏ ਨੇ।
ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਉਸ ਦਿਨ ਸਾਰੇ ਗੁਰਮੁਖਾਂ ਨੇ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੇ ਕੇਸਰੀ ਚੁੰਨੀਆਂ ਲੈ ਕੇ ਜੋ ਗੁਰੂ ਜੀ ਦੀ ਗੋਦ ਦੇ ਵਿੱਚ ਵਹੀਰਾਂ ਕੱਤ ਕੇ ਪਹੁੰਚਣਾ। ਜਿਹੜਾ ਮਰਜ਼ੀ ਜ਼ਰੂਰੀ ਕੰਮ ਹੋਵੇ, ਸਾਰੇ ਕੰਮਾਂ ਨੂੰ ਛੱਡਦੇ ਹੋਏ, ਸਾਰੇ ਕੰਮਾਂ ਨੂੰ ਸੰਕੋਚਦੇ ਹੋਏ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। 8:30 ਦੇ ਕਰੀਬ ਪਹੁੰਚਿਓ। ਲੰਗਰ ਪ੍ਰਸ਼ਾਦ ਛਕ ਕੇ ਸਾਰਿਆਂ ਨੇ 10 ਵਜੇ ਚੌਂਕੜੇ ਮਾਰ ਕੇ ਬਾਪੂ ਜੀ ਦੀ ਗੋਦ ਵਿੱਚ ਬਹਿਣਾ, ਕਿਉਂਕਿ ਸਾਨੂੰ ਬਹੁਤ ਸਾਰੇ ਸੰਗਤਾਂ ਦੇ ਸੁਨੇਹੇ ਆ ਰਹੇ ਸੀ ਕਿ ਇਹ ਜੋ ਰਹਿਣ ਸਬਾਈ ਸਮਾਗਮ ਹਰ ਮਹੀਨੇ ਕਰਿਆ ਕਰੋ। ਜੋ ਪਿਛਲੀ ਵਾਰੀ ਹੋਇਆ ਤੁਸੀਂ ਆਨੰਦ ਮਾਣਿਆ ਕਿ ਹਰ ਮਹੀਨੇ ਤੁਸੀਂ ਰਹਿਣ ਸਬਾਈ ਕਰਿਆ ਕਰੋ। ਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਹਰ ਮਹੀਨੇ ਤੇ ਇੰਪੋਸੀਬਲ ਹੈ, ਪਰ ਗੁਰੂ ਕਿਰਪਾ ਕਰੇ ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਜ਼ਰੂਰ ਇੱਕ ਰਹਿਣ ਸਬਾਈ ਰੱਖਾਂਗੇ। ਉਸ ਤੋਂ ਬਾਅਦ ਫਿਰ 5-6 ਮਹੀਨੇ ਦਾ ਗੈਪ ਜ਼ਰੂਰ ਪਾਵਾਂਗੇ ਰਹਿਣ ਸਬਾਈ 'ਚ। ਤੇ ਮੇਰੀ ਬੇਨਤੀ ਹੈ, ਕਿਉਂਕਿ ਸੰਗਤਾਂ ਨੇ ਸਾਨੂੰ ਮੈਸੇਜ ਦਿੱਤੇ, ਮੈਂ ਖੁੱਲ੍ਹ ਕੇ ਉਹ ਚੀਜ਼ਾਂ ਬਿਆਨ ਨਹੀਂ ਕਰ ਸਕਦਾ ਕਿ ਅਸੀਂ ਇੱਕ ਰਾਤ ਹੀ ਹਾਜ਼ਰੀ ਭਰੀ ਰਹਿਣ ਸਬਾਈ ਸਮਾਗਮ ਦੇ ਵਿੱਚ, ਸਾਡਾ ਫਲਾਣਾ ਰੋਗ ਦੂਰ ਹੋ ਗਿਆ। ਕੋਈ ਕਹਿੰਦਾ ਸਾਡੇ ਬੱਚੇ ਦਾ ਵੀਜ਼ਾ ਨਹੀਂ ਸੀ ਲੱਗਦਾ, ਉਹ ਵੀਜ਼ਾ ਮਾਲਕ ਜੀ ਨੇ ਲਵਾਤਾ। ਜੋ ਵੀ ਮਨ ਦੀਆਂ ਭਾਵਨਾਵਾਂ ਸੀ, ਗੁਰੂ ਪਿਤਾ ਜੀ ਨੇ ਇੱਕ ਰਾਤ ਦੀ ਰਹਿਣ ਸਬਾਈ ਦੇ ਵਿੱਚ ਹਾਜ਼ਰੀ ਭਰਨ ਦੇ ਨਾਲ ਸਭ ਦੀਆਂ ਉਹ ਮਨੋਕਾਮਨਾਵਾਂ ਪੂਰਨ ਕੀਤੀਆਂ ਨੇ। ਤੇ ਮੇਰੀ ਸਭ ਨੂੰ ਬੇਨਤੀ ਹੈ ਭਾਈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਸਾਰੀਆਂ ਸੰਗਤਾਂ ਨੇ 14 ਤਰੀਕ ਨੂੰ ਰਹਿਣ ਸਬਾਈ ਸਮਾਗਮ ਦੇ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਔਰ ਇੱਥੇ ਆ ਕੇ ਪੂਰੀ ਰਾਤ ਕੀਰਤਨ ਦੇ ਵਿੱਚ ਜਾਗਣਾ ਹੈ। ਇੱਥੇ ਕੋਈ ਸੌਣ ਦੀ ਜਗ੍ਹਾ ਨਹੀਂ ਲੱਭਣੀ, ਇੱਥੇ ਆ ਕੇ ਸਾਰੀ ਰਾਤ ਕੀਰਤਨ ਦੇ ਵਿੱਚ ਜਾਗ ਕੇ ਕੱਟਣੀ ਹੈ। ਔਰ ਮੈਂ ਗੁਰੂ ਜੀ ਦੀ ਕਿਰਪਾ ਨਾਲ ਕਹਿ ਰਿਹਾ, ਜਦੋਂ ਅਰਦਾਸ ਕਰਕੇ ਜਾਓਗੇ, ਤੁਹਾਡੇ ਜਾਣ ਤੋਂ ਪਹਿਲਾਂ ਹੀ ਬਾਪੂ ਦੀਪ ਸਿੰਘ ਨੇ ਤੁਹਾਡੀ ਝੋਲੀ ਵਿੱਚ ਬਖਸ਼ਿਸ਼ ਦੀਆਂ ਮੁੱਠਾਂ ਖੋਲ ਦੇਣੀਆਂ ਨੇ। ਕੇਸਰੀ ਦਸਤਾਰਾਂ, ਕੇਸਰੀ ਭੈਣਾਂ ਚੁੰਨੀਆਂ ਲੈ ਕੇ ਜੋ ਗੁਰੂ ਜੀ ਦੀ ਗੋਦ ਦੇ ਵਿੱਚ 14 ਤਰੀਕ ਨੂੰ ਰਾਤੀ ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ YouTube ਚੈਨਲ, Facebook ਚੈਨਲ ਤੇ, ਔਰ ਸਾਡਾ ਜਿਹੜਾ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਹੈ YouTube ਤੇ, ਉਹਦੇ ਤੇ ਵੀ ਲਾਈਵ ਆਏਗਾ। Facebook ਪੇਜ ਤੇ ਵੀ ਲਾਈਵ ਇਹ ਸਾਰਾ ਪ੍ਰੋਗਰਾਮ ਵਿਖਾਇਆ ਜਾਏਗਾ। ਇਹ ਸੁਨੇਹਾ ਸਾਰੀ ਸੰਗਤ ਨੂੰ ਬੇਨਤੀ, ਅਗਾਂਹ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਆਪ ਜੀ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਸੇਵਾਵਾਂ ਚੱਲ ਰਹੀਆਂ ਨੇ। ਆਪ ਜੀ ਜਦੋਂ ਆਓਗੇ, ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਨੂੰ ਬੜਾ ਸਕੂਨ ਮਿਲੇਗਾ, ਬੜੀ ਸ਼ਾਂਤੀ ਮਿਲੇਗੀ ਜਦੋਂ ਆ ਕੇ ਤੱਕੋਗੇ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ। CBSE ਸਕੂਲ ਹੈ। ਇਸ ਸਕੂਲ ਦੇ ਵਿੱਚ ਵਿਧਵਾ ਬੀਬੀਆਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ ਨੇ, ਔਰ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੀ ਪਲੇ ਪੈਨ ਤੋਂ 10ਵੀਂ ਤੱਕ ਬਿਲਕੁਲ ਫ੍ਰੀ ਪੜ੍ਹਾਈ ਹੋ ਰਹੀ, ਨਾ ਉਹਨਾਂ ਲਈ ਕੋਈ ਦਾਖਲਾ, ਨਾ ਕੋਈ ਮਹੀਨਾਵਾਰੀ ਫੀਸ। ਇਸੇ ਜਗ੍ਹਾ ਦੇ ਉੱਤੇ ਹੀ ਜੋ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਗੱਡੀ ਬਣਾਈ ਹੈ, ਉਸ ਗੱਡੀ ਰਾਹੀਂ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਗੁਰੂ ਕਾ ਲੰਗਰ ਤਿਆਰ ਕਰਕੇ ਲੋੜੀਂਦੀਆਂ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਆ ਕੇ ਤੱਕੋ ਕਿਵੇਂ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200-200, 400 ਰੁਪਇਆ ਵੀ ਫੀਸ ਲੈਂਦੇ ਨੇ, ਇੱਥੇ 20 ਰੁਪਇਆਂ 'ਚ ਵੇਖਦੇ ਵੀ ਨੇ ਤੇ 2 ਦਿਨ ਦੀ ਦਵਾਈ ਬਿਲਕੁਲ ਫ੍ਰੀ। ਲੈਬੋਰਟਰੀ ਦੇ ਜਿੰਨੇ ਟੈਸਟ ਨੇ ਲਾਗਤ ਮੁੱਲ ਨਾਲ ਹੁੰਦੇ। ਡਿਜੀਟਲ ਐਕਸਰੇ 113 ਰੁਪਏ 'ਚ ਹੁੰਦਾ ਹੈ। ਜਿਹੜੀ ਦਵਾਈ ਬਾਜ਼ਾਰੋਂ ਮੰਨ ਲਓ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਤੇ ਜਿਹੜਾ ਇਹ ਵੀ ਨਾ ਦੇ ਸਕੇ, ਉਹਦੇ ਲਈ ਇਹ ਹਸਪਤਾਲ ਬਿਲਕੁਲ ਫ੍ਰੀ ਹੈ। ਔਰ ਇਸੇ ਜਗ੍ਹਾ ਤੇ ਜੋ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ, ਜਿਸ ਅਕੈਡਮੀ ਦੇ ਵਿੱਚ 10ਵੀਂ ਪਾਸ ਵਿਦਿਆਰਥੀਆਂ ਦਾ ਗੁਰਮਤ ਦਾ 2 ਸਾਲਾਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ
ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਪਿਆਰਿਓ ਕਥਾ ਦੀ ਸਿਖਲਾਈ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਬੱਚਿਆਂ ਦਾ ਜੀਵਨ ਉੱਚਾ ਸੁੱਚਾ ਬਣੇ, ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਔਰ ਬੱਚਿਆਂ ਦੀ ਸਿਹਤ ਠੀਕ ਰਵੇ, ਖੇਡਾਂ ਦਾ ਪ੍ਰਬੰਧ, ਘੋੜਸਵਾਰੀ ਦਾ ਪ੍ਰਬੰਧ, ਜਿਮ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ। ਬੱਚੇ ਅਜੋਕੇ ਸਮੇਂ ਦੇ ਹਾਣੀ ਬਣਨ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਨੇ। ਇਹ ਸਾਰਾ ਕੁਝ ਤੁਹਾਡੀਆਂ ਸੀਸਾਂ ਨਾਲ ਹੋ ਰਿਹਾ। ਔਰ ਇਸੇ ਜਗ੍ਹਾ ਤੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਨਿਭਾਈ ਜਾਂਦੀ ਹੈ। ਔਰ ਨਵੀਂ ਜਗ੍ਹਾ ਬਾਰੇ ਤੁਹਾਨੂੰ ਪਤਾ ਹੀ ਹੈ, 15,500 ਗਜ ਜਗ੍ਹਾ ਜੋ ਸਤਿਗੁਰਾਂ ਨੇ ਬਖਸ਼ੀ ਹੋਈ, ਜਿਸ ਜਗ੍ਹਾ ਤੇ ਜਿੱਥੇ ਪਿਆਰਿਓ ਬਾਬਾ ਦੀਪ ਸਿੰਘ ਜੀ ਦਾ ਵੱਡਾ ਗੁਰਦੁਆਰਾ ਸਾਹਿਬ ਬਣਨਾ ਹੈ, ਉੱਥੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ ਬਣਨਾ ਹੈ। ਇਸੇ ਨਵੀਂ ਜਗ੍ਹਾ ਦੇ ਉੱਤੇ ਜੀ ਦਇਆ ਪ੍ਰਵਾਨ ਪਾਰਕ, ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ, ਇਹ ਪਾਰਕ ਵੀ ਇੱਥੇ ਬਣਨਾ ਹੈ। ਤੇ ਮੇਰੀ ਬੇਨਤੀ ਹੈ, ਇਹ ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਤੇ ਸੰਗਤ ਜੀ ਤੁਹਾਡੇ ਕਾਰਜ ਨੇ, ਕੋਈ ਅਮਨਦੀਪ ਸਿੰਘ ਦੇ ਕੰਮ ਨਹੀਂ। ਆਪ ਜੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ, ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ, ਇੰਨਾ ਦਸਵੰਧ ਅਸੀਂ ਬਾਬਾ ਦੀਪ ਸਿੰਘ ਜੀ ਦੇ ਖਾਤੇ ਦਾ ਕੱਢਣਾ ਹੀ ਕੱਢਣਾ ਹੈ। ਔਰ ਮੈਂ ਸੱਚ ਕਹਿ ਰਿਹਾ, ਤੁਸੀਂ ਲੋੜਵੰਦਾਂ ਦੇ ਲਈ ਦਸਵੰਧ ਕੱਢੋਗੇ ਨਾ, ਜਦੋਂ ਤੁਸੀਂ ਲੋੜਵੰਦਾਂ ਦੀ ਬਾਹ ਫੜ ਲਓਗੇ, ਜਿਹੜੇ ਮਰੀਜ਼ ਨੇ ਦਵਾਈਆਂ ਨਹੀਂ ਲੈ ਸਕਦੇ, ਉਹਨਾਂ ਦੀਆਂ ਦਵਾਈਆਂ ਲਈ ਆਪਣਾ ਦਸਵੰਧ ਭੇਜੋਗੇ, ਜਾਂ ਜਿਹੜੇ ਕੁਝ ਖਾ ਨਹੀਂ ਸਕਦੇ, ਜਦੋਂ ਉਹਨਾਂ ਦੇ ਘਰ ਦੀ ਰੋਜ਼ੀ ਰੋਟੀ ਦਾ, ਲੰਗਰ ਦਾ ਪ੍ਰਬੰਧ ਤੁਸੀਂ ਕਰ ਦਿਓਗੇ, ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੋਂ ਸਾਈਂ ਉੱਠ ਚੁੱਕੇ ਨੇ, ਜਦੋਂ ਉਹਨਾਂ ਦੇ ਘਰਾਂ ਵਿੱਚ ਤੁਹਾਡੇ ਦਿੱਤੇ ਦਸਵੰਧ ਨਾਲ ਚੁੱਲ੍ਹਾ ਬਲੇਗਾ, ਮੈਨੂੰ ਪੱਕਾ ਵਿਸ਼ਵਾਸ ਹੈ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਕਦੀ ਵੀ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਦੇਣਗੇ, ਤੁਹਾਨੂੰ ਬਰਕਤਾਂ ਹੀ ਪਾਉਣਗੇ। ਇਸ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣੋ। ਟੀਵੀ ਸਕਰੀਨ ਦੇ ਉੱਤੇ ਤੁਹਾਡੇ ਸਾਡੇ ਟਰਸਟ ਦਾ ਜੋ ਪੰਜਾਬ ਨੈਸ਼ਨਲ ਬੈਂਕ ਦਾ ਅਕਾਊਂਟ ਹੈ, ਉਹਦੀ ਡਿਟੇਲ ਵੀ ਆ ਰਹੀ ਹੈ। ਕੋਟਕ ਮਹਿੰਦਰਾ ਬੈਂਕ ਦਾ ਅਕਾਊਂਟ ਹੈ, ਉਹਦੀ ਡਿਟੇਲ ਵੀ ਆ ਰਹੀ। ਆਪ ਜੀ ਇਹ ਸਕਰੀਨਸ਼ਾਟ ਲੈ ਲਓ ਔਰ ਮਹੀਨਾਵਾਰੀ ਪੱਕੇ ਡੋਨਰ ਬਣੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਔਰ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਨਾ, ਘੱਟ ਤੋਂ ਘੱਟ 113 ਸ਼ਹਿਰਾਂ ਦੇ ਵਿੱਚ ਇਹ ਸੇਵਾਵਾਂ ਦਾ ਕਾਰਜ ਸ਼ੁਰੂ ਕਰਨਾ ਹੈ। ਉਹ ਤਾਂ ਹੀ ਹੋਏਗਾ ਜਦੋਂ ਪੂਰਾ ਤੁਸੀਂ ਸਹਿਯੋਗ ਦਿਓਗੇ। ਤੁਸੀਂ ਆਪਣੀ ਸੇਵਾ ਸਾਨੂੰ ਪੇਟੀਐਮ ਵੀ, ਗੂਗਲ ਪੇ ਵੀ ਕਰ ਸਕਦੇ ਹੋ। ਸਾਰੇ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੇ ਨੇ। ਤੇ ਆਪ ਜੀ ਸਹਿਯੋਗ ਦੇ ਕੇ ਗੁਰੂ ਪਿਤਾ ਦੀਆਂ ਜਿੱਥੇ ਖੁਸ਼ੀਆਂ ਪ੍ਰਾਪਤ ਕਰੋ, ਉੱਥੇ ਉਹ ਲੋੜਵੰਦਾਂ ਦੀ ਬਾਹ ਫੜ ਕੇ ਆਪਣਾ ਜੋ ਜਨਮ ਵੀ ਸਫਲਾ ਕਰੋ ਜੀ। ਇਹ ਬੇਨਤੀਆਂ ਪ੍ਰਵਾਨ ਕਰਿਓ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।